11 ਵਜੇ ਦੇ ਫਰੰਟ ਦੇ ਬੈਗ ਨੂੰ ਕਹਿੰਦੇ ਤੇਰੇ ਨਾਮ ਫਿਲਮ ਦਾ ਲਾ ਆ ਮੂੰਹ ਵੇਖ ਲੋ ਜਿਵੇਂ 11 ਵਜੇ ਚ ਬੁੱਫਰ ਲਾਏ ਹੋਣਗੇ। ਮੁੰਨਾ ਸਾਹਿਬ ਨੂੰ ਇੱਕ ਬਜ਼ੁਰਗ ਮਿਲੇ ਰਾਹ 'ਚ। ਮੁੰਨਾ ਸਾਹਿਬ ਨੇ ਉਹਨੂੰ ਦੁੱਖ ਸੁੱਖ ਦੱਸਿਆ, ਕਹਿੰਦੇ ਬਾਬਾ ਜੀ ਕੋਈ ਐਸੀ ਗੱਲ ਦੱਸੋ ਮੇਰੇ ਘਰ ਨਾ ਦੁੱਖ ਨਹੀਂ ਮੁੱਕਦੇ। ਉਹਨਾਂ ਨੇ ਮੁੰਨਾ ਸਾਹਿਬ ਨੂੰ ਕਿਹਾ ਕਿਸੇ ਦਰਬਾਰ ਤੇ ਜਾ ਕੇ ਨਾ ਤਾਲਾ ਲਾ ਕੇ ਆ, ਤੇ ਚਵਲ ਬਾਹਰਲੇ ਗੇਟ ਨੂੰ ਲਾਇਆ। ਜਿੰਨੇ ਕਹਿੰਦੇ ਸਿਰ ਤੇ ਵਾਲ ਹੈ ਨਾ ਬੰਦਾ ਨਹਾਣ ਜਾਵੇ ਇੰਨੇ ਕੁ ਪਹਿਲੇ ਸਾਬਣ ਨੂੰ ਲੱਗੇ ਹਨ। अस्सलामुअलैकुम तो जी आया मैं थोड़ा अपना मेज़बान बिल्लू घुम्मण ते तुसीं देख रहे हो पंजाब टुडे। तो असी अज मौजूद हाँ ऐसी जगह ते कि जिथे बहुत सारे नौजवान दोस्त मौजूद ने जिन्होंने बहुत सारी शिकायत है जी अज लोड शेडिंग हो रही है, बच्चों के पेपर सिर ते आ गए हैं और बच्चों की तैयारी बड़ी डिस्टर्ब हो रही है। तो बच्चों नाल गल करांगे। जी बच्चा जी पढ़ते हो तुसीं? जी पढ़ते हैं। किहड़ी क्लास 10th क्लास में। 10th क्लास लोड शेडिंग ना मुतासर हो रहे हो तुसीं? जी हर टाइम घंटे बाद लाइट जल जाती है। अच्छा। तो हम उससे काफ़ी मुतासिर हुए हुए हैं। क्लास सही तरह लग नहीं पाती। मुतासर की हो रहा है? तेरा रंग काला हो गया, की हो गया? इधर यार रंग का की कहते ना बाग ओदे च क्या कहते ग्राउंड में बैठ के क्लास लगती है तो इसलिए रंग ही काला होना है और क्या होना है। नहीं ग्राउंड च बैठ के पढ़दा हुण तू या घर बह के पढ़दा? नहीं हुण ते छुट्टियां कर रहे ਅਸੀਂ ਤੇ। अच्छा। हाँ मन मौजी बंदे आ ਜਦੋਂ ਮਰਜ਼ੀ ਜਾਈਦਾ ਆ ਜਦੀ ਨਾ ਨਹੀਂ ਕਿਤੇ ਗਿਆ। ਲਓ ਸਰ ਇਹ ਸਾਡੇ ਕੋਲ ਇੱਕ ਬਹੁਤ ਹੀ ਮਾਸ਼ਾਅੱਲਾ ਕੱਚੀ ਪੈਨਸਲ ਵਰਗਾ ਸਟੂਡੈਂਟ ਆ ਗਿਆ ਜਨਾਬ। ਅੱਛਾ ਤੂੰ ਮਕਸਦ ਲੋਡ ਸ਼ੇਡਿੰਗ ਜਿਹੜੀ ਹੋਈ ਹੈ ਤੁਹਾਡੀ ਤੇ ਬਿਲਕੁਲ ਡੀ ਉੱਡ ਗਈ, ਕੀ ਹੋਇਆ? ਮੈਂ ਕਹੇ ਪਹਿਲਾਂ ਬਿਲਕੁਲ ਹੀ ਛੱਡ ਗਾ ਕਿਉਂਕਿ ਮੈਨੂੰ ਕੀ ਪਤਾ ਇਹ ਕੀ ਹੁੰਦੀ ਹੈ। ਅੱਛਾ ਪਤਾ ਹੀ ਕੋਈ ਨਹੀਂ ਵੀ ਪੜ੍ਹਾਈ ਹੁੰਦੀ ਕੀ ਹੈ। ਹਾਂਜੀ ਤੁਹਾਨੂੰ ਇਹ ਤੁਸੀਂ ਇਹ ਵੇਖ ਲਓ ਕਿ ਘੰਟੇ ਬਾਅਦ ਚ ਲੈ ਜਾ ਰਹੀ ਹੈ, ਬੰਦਾ ਕੀ ਕਰੇ। ਹੁਣ ਪਹਿਲਾਂ ਤਾਂ ਇਹ ਕਿ ਬੰਦਾ ਹੋਣਾ ਚਾਹੀਦਾ, ਫਿਰ ਬੰਦਾ ਪੁੱਛੇ ਬੰਦਾ ਕੀ ਕਰੇ। ਹਾਂਜੀ ਤੁਸੀਂ ਇਹ ਦੱਸੋ ਤੁਸੀਂ ਫੈਸਲਾਬਾਦ ਚਾਹੇ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ? ਫੈਸਲਾਬਾਦ ਵਿੱਚ ਅਸੀਂ ਆਏ ਹਾਂ ਜਨਾਬ, ਤੇ ਫੈਸਲਾਬਾਦ 'ਚ ਕਹਿੰਦੇ ਨੇ ਜੁਗਤਾਂ ਬਣਦੀਆਂ ਨੇ, ਤੇ ਫੈਸਲਾਬਾਦ ਦੀ ਦੋ ਚੀਜ਼ਾਂ ਮਸ਼ਹੂਰ ਨੇ, ਇੱਕ ਘੰਟਾ ਘਰ ਤੇ ਇੱਕ ਮੁੰਨਾ। ਤੇ ਮੁੰਨਾ ਅਗਰ ਜੇ ਸਾਨੂੰ ਮਿਲ ਜਾਵੇ ਨਾ ਤੇ ਫਿਰ ਮਜ਼ਾ ਆ ਜਾਏ। ਭਾਈ ਸਾਹਿਬ ਮੈਨੂੰ ਮੇਰੇ ਕੋਲ ਮੁੰਨੇ ਦਾ ਨੰਬਰ ਆਇਆ ਵਾ, ਤੁਸੀਂ ਮਿਲਾਓ ਕਿ ਆਪਾਂ ਫੋਨ ਕਰਕੇ ਉਹਨੂੰ ਹੁਣੀ ਹੈ। ਇਹ ਐਲਾ ਤੂੰ ਮੁੰਨੇ ਦਾ ਨੰਬਰ ਮਿਲਾ। ਹੈਲੋ ਹਾਂ ਮੁੰਨੇ ਕਿੱਥੇ ਰਹਿ ਗਏ ਆ? ਮੁੰਨੇ ਮੈਂ ਕਿਹਾ ਚੌਕ 'ਚ ਵੇਖ ਗੱਲ ਰਹਿ ਗਿਆ ਇੱਥੇ ਕਿੱਥੇ ਆਪਾਂ ਕੱਲ ਮਿਲੇ ਸੀ। ਜਲਦੀ ਆਇਆ ਤੂੰ, ਜਲਦੀ ਆਇਆ। ਹੁਣ ਮਿਊਜ਼ਿਕ ਦੀ ਆਵਾਜ਼ ਕੱਢਣਾ ਦੌੜਾ ਆਏਗਾ। ਮੈਂ ਤੁਹਾਨੂੰ ਦੱਸਾਂ ਕਿ ਇੱਦਾਂ ਆਏਗਾ ਜਿਵੇਂ ਹਵਾ 'ਚ ਛਾਪਰ ਨਹੀਂ ਹੁੰਦਾ। ਮੁੰਨੇ ਪਹਿਲਾਂ ਜੀ ਮੁੰਨੇ ਲਈ ਤਾਲੀ ਹੋਣੀ ਚਾਹੀਦੀ। ਲਓ ਜਨਾਬ ਮੁੰਨਾ ਸਾਹਿਬ ਫੈਸਲਾਬਾਦ ਵਿੱਚ ਜਾਂ ਘੰਟਾ ਘਰ ਮਸ਼ਹੂਰ ਹੈ ਤੇ ਜਾਂ ਮੁੰਨਾ ਮਸ਼ਹੂਰ ਹੈ। ਹਾਂਜੀ ਜਾਂ ਸ਼ਰਟ ਮਸ਼ਹੂਰ ਹੈ ਜਿਹੜੀ ਪਾਈ ਸੀ। ਅੱਛਾ ਮੁੰਨਾ ਜੀ ਤੁਸੀਂ ਵੀ ਲੋਡ ਸ਼ੇਡਿੰਗ ਤੋਂ ਡਿਸਟਰਬ ਹੋ? ਸਟੂਡੈਂਟ ਤੇ ਬਹੁਤ ਡਿਸਟਰਬ ਹੈ। ਹਾਂਜੀ ਬਹੁਤ, ਮੈਂ ਆਪ ਪੜਨ ਨਹੀਂ ਜਾ ਰਹੇ ਹਾਂ। ਮੇਰੇ ਕੋਲ ਤਾਂ ਅੱਜ ਕੱਲ੍ਹ ਟੂਲ ਪਲਾਜ਼ੇ ਨਹੀਂ ਪੜੇ ਜਾ ਰਹੇ। ਇਹਨੇ ਕੋ ਦੂਰ ਦੀ ਆ, ਫਿਰ ਇਹਨੂੰ ਨੇੜੇ ਸਿੱਟੋ। ਭਾਈ ਨੇ ਤੁਸੀਂ ਦੋ ਐਂਗਾ ਰੱਖੀਆਂ, ਤੁਹਾਡਾ ਆਪਣਾ ਨਜ਼ਰ ਦਾ ਕੰਮ ਹੈ। ਇਹਦਾ ਨਿਆਜ਼ ਦਾ ਕੰਮ ਆ, ਨਿਆਜ਼ ਦਾ। ਬੇਟਾ ਨਜ਼ਰ ਨਿਆਜ਼ ਦਾ ਕੰਮ ਹੈ, ਕੋਈ ਨਜ਼ਰ ਨਿਆਜ਼ ਹੋ ਜਾਂਦੀ ਤਾਂ ਫਿਰ ਦੇਖਣਾ ਪੈਂਦਾ। ਹਾਲਾਤ ਚੱਲ ਰਹੇ ਨੇ ਇਸ ਟਾਈਮ ਘੁੰਮਣ ਸਾਹਿਬ, ਇੱਕ ਤੇ ਲੋਡ ਸ਼ੈਡਿੰਗ ਬਹੁਤ ਆ। ਅੱਜ ਮੁੰਨੇ ਦੇ ਘਰ ਮੀਟਰ ਕੱਟਣ ਵਾਲੇ ਆ ਗਏ। ਮੁੰਨੇ ਦੇ ਵਾਲ ਸਾਹਿਬ ਭੱਜੇ ਬਾਹਰ ਆਏ, ਕਹਿੰਦੇ ਭਾਜੀ 2 ਮਿੰਟ ਖਲੋ ਜਾਓ, ਫਿਲਮ ਦਾ ਐਂਡ ਚੱਲ ਰਿਹਾ। ਲੱਗੀ ਤਾਜ ਮਹਿਲ ਥੀਏਟਰ ਉੱਥੇ GTS ਦੇ ਸਾਹਮਣੇ। USB ਲਈ ਜਾ ਕੇ ਕਹਿੰਦਾ ਮੈਨੂੰ ਇਹਦੇ 'ਚ ਕਰ ਦਿਓ। 11 ਬਾਈ ਨੂੰ ਫੋਨ ਕਰਕੇ ਕਹਿੰਦਾ ਜਲਦੀ ਘਰ ਆਇਓ, ਜਲਦੀ ਘਰ ਆਇਓ, ਐਮਰਜੈਂਸੀ ਆ। ਉਹ ਘਰ ਆਏ ਕਹਿੰਦਾ ਲਾਸ਼ ਲੈ ਕੇ ਜਾਏ, ਕਹਿੰਦਾ ਨਹੀਂ ਬਾਜੀ ਕੀ ਮਹਿੰਗੀ ਸਮੂੰਗੇ ਹੀ ਜਾਣਾ। ਹਾਂ ਮੁੰਨਾ ਸਾਹਿਬ ਨੇ ਫਿਰ 11 ਬਾਈ ਨੂੰ ਫੋਨ ਕੀਤਾ। 11 ਬਾਈ ਨੂੰ ਫੋਨ ਕਰਕੇ ਉਹਨਾਂ ਨੂੰ ਸੱਦਿਆ ਅੱਧੀ ਰਾਤ ਨੂੰ। 11 ਬਾਈ ਅੱਧੀ ਰਾਤ ਨੂੰ ਆ ਕਹਿੰਦੇ ਮਰੀਜ਼ ਕਿਹੜਾ? ਕਹਿੰਦੇ ਭਾਈ ਮਰੀਜ਼ ਕੋਈ ਨਹੀਂ, ਆ ਮੇਰੇ ਅੱਬੇ ਨੂੰ ਦੱਸੋ ਅੱਧੀ ਰਾਤ ਦਹੀਂ ਖਾਣ ਦਾ ਕੀ ਨੁਕਸਾਨ? 11 ਵਜੇ ਦੇ ਫਰੰਟ ਦੇ ਬੈਗ ਨੂੰ ਕਹਿੰਦੇ ਤੇਰੇ ਨਾਮ ਫਿਲਮ ਦਾ ਲਾ। ਆ ਮੂੰਹ ਵੇਖ ਲੋ ਜਿਵੇਂ 11 ਬਾਈ ਚ ਬੁੱਫਰ ਲਾਏ ਹੋਣਗੇ। 11 ਬਾਈ ਨੂੰ ਕੇ ਕਹਿੰਦੇ ਕੱਲ ਜੋ ਕੁਛ ਹੈਗਾ ਉਹਨਾਂ ਨੇ ਲਾਸ਼ ਕੱਢੀ ਮੋਢੇ ਤੇ ਰੱਖ ਕੇ। ਇਹਦਾ ਆਪਾਂ ਕਹਿੰਦੇ ਸਿਗਰਟ ਲੈ ਕੇ ਆ ਵਾਈਟ ਗੋਲਡ ਦੀ, ਤੇ ਭੁੱਲ ਗਿਆ ਉੱਥੇ ਜਾ ਕੇ ਲੱਠੇ ਦੇ ਸਿਗਰਟ ਦੇ।
ਮੁੰਨਾ ਸਾਹਿਬ ਨੂੰ ਇੱਕ ਬਜ਼ੁਰਗ ਮਿਲੇ ਰਾਹ 'ਚ। ਮੁੰਨਾ ਸਾਹਿਬ ਨੇ ਉਹਨੂੰ ਦੁੱਖ ਸੁੱਖ ਦੱਸਿਆ, ਕਹਿੰਦੇ ਬਾਬਾ ਜੀ ਕੋਈ ਐਸੀ ਗੱਲ ਦੱਸੋ ਮੇਰੇ ਘਰ ਨਾ ਦੁੱਖ ਨਹੀਂ ਮੁੱਕਦੇ। ਉਹਨਾਂ ਨੇ ਮੁੰਨਾ ਸਾਹਿਬ ਨੂੰ ਕਿਹਾ ਕਿਸੇ ਦਰਬਾਰ ਤੇ ਜਾ ਕੇ ਨਾ ਤਾਲਾ ਲਾ ਕੇ ਆ, ਤੇ ਚਵਲ ਬਾਹਰਲੇ ਗੇਟ ਨੂੰ ਲਾਇਆ। अस्सलाम वालेकुम, कैसे हैं आप? ठीक है। ਲਓ ਜੀ, ਇਮਰਾਨ ਖਾਨ ਸਾਡੇ ਕੋ ਵਜ਼ੀਰ ਆਜ਼ਮ ਇਮਰਾਨ। ਓਹੋ, ਛੋਟੇ ਬੱਚੇ ਦੀ ਕਬਰ ਹੁੰਦੀ ਕਿੱਦਾਂ ਦਾ ਸਿਰ ਕੱਢਿਆ। ਜਿੰਨੇ ਕਹਦੇ ਸਿਰ ਤੇ ਵਾਲ ਆ ਨਾ, ਬੰਦਾ ਨਹਾਣ ਜਾਵੇ ਇੰਨੇ ਕੁ ਪਹਿਲੇ ਸਾਬਣ ਨੂੰ ਲੱਗੇ ਹਨ। ਮੁੰਨੇ ਹੁਣੀ ਇੰਨੇ ਗਰੀਬ ਆ, ਇੱਕੋ ਕਮਰੇ 'ਚ ਖਲੋ ਕੇ ਸੌਂਦੇ ਨੇ। ਇਹਨੇ ਆਪਣੇ ਬੱਚੇ ਨਾਲ ਦੇ ਘਰ ਸਵਾਦ। ਮੈਂ ਕਿਹਾ ਕਿ ਖਾਨ ਸਾਹਿਬ ਕਹਿੰਦੇ ਸ਼ੇਰ ਹਿੱਟ ਕੀਤਾ। ਇਹਦਾ ਭਰਾ ਕਾ ਕਹਿੰਦਾ ਕਹੀ ਜਾਵੇ। ਮੈਂ ਕਿਹਾ ਇਹ ਕੀ ਕਹਿੰਦਾ ਹਵਾਵੇ। ਕੀ ਬਾਤ ਹੈ। ਲੈ ਦੇਖ, ਇਹਦੇ ਭਰਾ ਦੀਆਂ ਬਾਹਾਂ ਨਹੀਂ ਹੈ। ਮੈਂ ਕਿਹਾ ਇਹ ਕੀ ਕਹਿੰਦਾ ਹੈਂਡ ਫਰੀ। ਇਹਦਾ ਭਰਾ ਕੁੱਬਾ ਵਾ। ਮੈਂ ਕਿਹਾ ਕਿ ਕੁੱਬਾ ਭਰਾ ਕਿੱਥੇ ਕਹਿੰਦਾ ਹੋਵੇ ਕਿ ਅਸੀਂ ਟੀਵੀ ਰੱਖਿਆ। ਹਾਂਜੀ, ਇਹਦਾ ਭਰਾ ਕੋ ਬਾਅਦ ਉਹਨੇ ਜ਼ਮੀਨ ਤੇ LCD ਲਵਾਈ। ਕੀ ਬਾਤ ਹੈ। ਮੋਜੇ ਕੇ ਬਾਂਗੇ ਬਿਠਾਈ ਫੇ। ਮੈਂ ਕਿਹਾ ਕਿ ਕਹਿੰਦਾ ਭਤੀਜੇ ਨੂੰ ਕੰਮ ਕਰਾਉਣ ਚੱਲਾਂ। ਕਹਿੰਦਾ ਇਹ ਘਰ ਆ। ਇੱਕ ਬੰਦਾ ਇਹਨੂੰ ਕਹਿੰਦਾ ਘਰ ਆ ਤੇਰਾ ਅੱਬਾ ਬੜਾ ਸੀਰੀਅਸ। ਕਹਿੰਦਾ ਦੌੜ ਜਾ ਅਸੀਂ ਸ਼ੁਗਲੀ ਆ। ਕਹਿੰਦਾ 3500 ਦਾ ਹੋ ਗਿਆ ਕਿ ਪਿੱਛੇ ਕੋਈ ਸਦਕਾ ਰੱਖ ਗਿਆ। ਅੱਛਾ, ਹਾਂਜੀ, ਵਾਹ ਰੇ ਵਾਹ। ਮੋਟਰਸਾਈਕਲ ਤੇ ਲੰਮੇ ਪੈ ਕੇ ਜਾ ਰਿਹਾ। ਮੈਂ ਕਿਹਾ ਸਾਈਂ ਇਹ ਕੀ ਕਹਿੰਦਾ ਮੇਰੇ ਡੋਰ ਫੇਰ ਜਾਂਦੇ। ਜਿਹੜਾ ਘੁੰਮਣ ਸਾਹਿਬ ਕਰੋਨਾ ਦਾ ਬੜਾ ਜ਼ੋਰ ਸੀ। ਮੁੰਨੇ ਸਾਹਿਬ ਦੇ ਵਾਲਾ ਸਾਹਿਬ ਨੂੰ ਨਾ ਜ਼ਰਾ ਜ਼ੁਕਾਮ ਹੋ ਗਿਆ, ਤੇ ਸਾਰੇ ਭਰਾ ਬੈਠਕ 'ਚ ਬਹਿ ਕੇ ਹਿੱਸੇ ਦੀਆਂ ਵੰਡੀਆਂ ਪਾਉਣ ਲੱਗ ਪਏ। ਇਹ ਕਰੋਨਾ ਚੈੱਕ ਕਰਾਉਣ ਗਿਆ ਤੇ ਪੋਜ਼ਿਟਿਵ ਆ ਗਿਆ। ਕਹਿੰਦਾ ਮੇਰੇ ਪੈਸੇ ਜ਼ਾਇਆ ਹੋ ਗਏ। ਮੁੰਨਾ ਜਾ ਕਰ ਲੋ। ਸਾਈਂ ਦੇ ਭਰਾ ਨੂੰ ਬੋਤਲ ਲਾਉਣ ਲੱਗੇ, ਉਹਨੂੰ ਕਹਿੰਦਾ ਮਾੜੀਆਂ ਦੁੱਖ ਮਲੰਗਾ ਵਾਲਾ ਹੋਏ। ਮੁੰਨਾ ਖਾਨ ਸਾਹਿਬ ਦੇ ਵਾਲਾ ਸਾਹਿਬ ਫੌਤ ਹੋ ਗਏ ਤੇ ਕਬਰਸਤਾਨ ਗਏ ਦਫਨਾਉਣ ਵਾਸਤੇ। ਅੱਗੇ ਜਗ੍ਹਾ ਨਾ ਲੱਭੀ, ਰਾਸਤੇ ਮਿੱਟੀ ਦੀ ਟਰਾਲੀ ਖਲੋਤੀ, ਉਹ 'ਚ ਦਫਨਾ ਬੈਠੇ। ਖਾਨ ਸਾਹਿਬ ਏਦਾਂ ਹੀ ਗੱਲ ਬਿਲਕੁਲ ਸਹੀ। ਬੜੇ ਅੱਛੇ ਖਾਨ ਸਾਹਿਬ। ਇਹਨਾਂ ਦਾ ਟਾਇਆ ਮਾਰ ਗਿਆ, ਕਹਿੰਦਾ ਸਵਾਗਾ ਮੈਂ ਬੰਗਾ। ਇਹ ਗੁਲੂਕਾਰ ਹੁੰਦਾ ਹੈ ਸਾਈਂ। ਇਹਨੇ ਕੋਠੇ ਤੇ ਚੜ ਕੇ ਗਾਣਾ ਗਾਇਆ, ਦੁਸ਼ਮਣ ਮਰੇ ਤੇ ਖੁਸ਼ੀ ਨਾ ਕਰੀਏ ਦੀ। ਮੈਂ ਕਹਿੰਦੀ ਆਇਆ ਤੇਰਾ ਪਿਓ ਮਰ ਗਿਆ। ਇਹ ਵੀ ਬੜਾ ਅੱਛਾ ਸੁਰੀਲਾ ਗਾਣਾ ਗਾਉਂਦਾ। ਇੱਕ ਵਾਰੀ ਗਾਣਾ ਗਾ ਗਿਆ ਫੇਰ ਆ ਗਿਆ। ਅੱਛਾ, ਐਵੇਂ ਹੀ ਕਹਿੰਦਾ ਇਹ ਨਾਲ ਦੇ ਘਰ ਜਦੋਂ ਗਾਣਾ ਗਾਉਂਦਾ ਸੀ ਉਹਨਾਂ ਦਾ ਕੁੱਤਾ ਭੌਂਕ ਪੈਂਦਾ ਸੀ। ਉਹ ਕਹਿੰਦੇ ਜਦੋਂ ਮੈਂ ਗਾਣਾ ਗਾਣਾ ਤੁਹਾਡਾ ਕੁੱਤਾ ਭੌਂਕ ਪੈਂਦਾ। ਕਹਿੰਦੇ ਸਾਨੂੰ ਸਮਝ ਨਹੀਂ ਆਈ ਇਹੀ ਗੱਲ ਸਾਡਾ ਕੁੱਤਾ ਕਹਿ ਰਿਹਾ। ਤੇ ਬਾਹਰ ਚ ਗਿਆ 5 ਪਲੇਟਾਂ ਚੌਰਾਂਗੀਆਂ ਖਾ ਗਿਆ। ਮੈਂ ਕਿਹਾ ਪੀਂਗ ਮੰਗਦਾ, ਕਹਿੰਦਾ ਨਹੀਂ। ਮੈਂ ਕਿਹਾ ਪੀ ਤੈਨੂੰ ਮੰਨ ਗਿਆ। ਪੀਰ ਤੈਨੂੰ ਮਾਰ। ਆਪਣੇ ਦੋਸਤ ਕੋ 버ਗਰ ਖਾਇਆ। ਕਹਿੰਦਾ ਬੋਤਲ ਹੋਣੀ ਚਾਹੀਦੀ। ਕਹਿੰਦਾ ਸਿਰ 'ਚ। ਮੁੰਨਾ ਇੱਕ ਹੱਕ ਨਾਲ ਗਵਾ ਮੰਗੀ ਜਾਵੇ। ਮੈਂ ਕਿਹਾ ਕਿ ਕਹਿੰਦਾ ਥੋੜੀ ਮੰਗ ਲਓ, ਸੁਥਰੀ ਮੰਗ ਲਓ। ਪੁਰਾਣੀ ਹੋ ਗਈ। ਭਾਈ ਫੌਤ ਹੋ ਗਿਆ ਤੇ ਕਬਰਸਤਾਨ ਗਿਆ, ਕਬਰ ਕੱਢਣ ਵਾਲਿਆਂ ਰੇਟ ਮੁਕਰਰ ਕਰ ਰਿਹਾ। ਕਹਿੰਦਾ ਭਾਈ ਕਬਰ ਕਢਾਉਣੀ ਕਿੰਨੇ ਪੈਸੇ? ਉਹ ਕਹਿੰਦਾ 5000। ਕਹਿੰਦਾ ਮੇਰੇ ਕੋਲ 3 ਲੱਤਾਂ ਬਾਹਰ ਰਹਿੰਦੀਆਂ। ਮੁੰਨੇ ਦਾ ਅੱਬਾ ਮਰ ਗਿਆ ਭਾਈ ਨੇ। ਭਾਈ ਮੁੰਨੇ ਦਾ ਅੱਬਾ ਮਰ ਗਿਆ। ਉਹ ਲੱਭਾ ਕਫਨ ਨਹੀਂ ਲੱਭਾ, ਚੂਨਾ ਲਾ ਕੇ ਦਫਨਾਤਾ। ਇਹਨੂੰ ਮੈਂ ਸ਼ਵਾਰਮਾ ਲੈ ਕੇ ਦਿੱਤਾ ਤੇ ਉਹਨੂੰ ਚੂਸਣ ਲੱਗ ਗਿਆ। ਬਰਗਰਾਂ ਦੀ ਦੁਕਾਨ 'ਚ ਗਿਆ, ਕਹਿੰਦਾ ਪਿਆਵਾਂ ਕੀ ਮਾਫੀ ਗਏ ਗਏ। ਬਰਗਰ ਵਾਲੀ ਦੁਕਾਨ ਤੇ ਪਿਆ। ਕਹਿੰਦਾ ਭਾਈ ਕਹਿੰਦਾ ਆਂਡਾ ਪਾਉਣਾ। ਕਹਿੰਦਾ ਜਿੱਦਾਂ ਦਾ ਮੇਰਾ ਮੂੰਹ ਆ ਜਰਾਬਾਂ ਲਾ ਕੇ ਰੱਖ ਦੇ। ਮੁੰਨੇ ਸਾਹਿਬ ਦੇ ਵਾਲਾ ਸਾਹਿਬ ਫੌਤ ਹੋ ਗਏ। ਹਾਂਜੀ, ਤੇ ਦਫਨਾਉਣਾ ਸੀਗਾ ਤੇ ਕਫਨ ਕੁਫਨ ਲਿਆਉਣੇ, ਕੋਲ ਪੈਸੇ ਹੈ ਨਹੀਂ। ਤੇ ਵੱਡੇ ਭਰਾ ਕੀ ਕਹਿਣ ਡਿਆ, ਉਹ ਐਲਾ 100 ਚਿੱਟੀਆਂ ਟੇਪਾਂ ਲੈ ਆ। ਮੁੰਡਾ ਭਾਈ ਹੁਣੇ 3 ਭਰਾ ਸੀਗੇ, ਇਹਨਾਂ ਨੇ ਫਾਰਮ ਪਾ ਲਿਆ ਮੁਰਗੀਆਂ ਦਾ। ਅੱਛਾ, ਉੱਤੇ ਛਾਪਾ ਪੈ ਗਿਆ। ਪੁਲਿਸ ਵਾਲੇ ਨੇ ਇੱਕ ਨੂੰ ਫੜਿਆ, ਕਹਿੰਦਾ ਤੂੰ ਕੀ ਪਾਉਂਦਾ ਮੁਰਗੀਆਂ ਨੂੰ? ਕਹਿੰਦਾ ਮੈਂ ਬਾਜਰਾ ਪਾਉਂਦਾ। ਕਹਿੰਦਾ ਕਰੋ ਇਹਨੂੰ ਅੰਦਰ। ਦੂਜੇ ਨੂੰ ਫੜਿਆ, ਕਹਿੰਦਾ ਤੂੰ ਕੀ ਪਾਉਂਦਾ? ਕਹਿੰਦਾ ਮੈਂ ਵੀ ਬਾਜਰਾ ਪਾਉਂਦਾ। ਕਹਿੰਦਾ ਕਰੋ ਇਹਨੂੰ ਵੀ ਅੰਦਰ। ਤੀਜੇ ਦੀ ਵਾਰੀ ਆ ਗਈ, ਉਹਨੂੰ ਪੁੱਛਿਆ, ਕਹਿੰਦਾ ਤੂੰ ਕੀ ਪਾਉਂਦਾ? ਕਹਿੰਦਾ ਮੈਂ 20 ਰੁਪਏ ਦੇ ਦਿੰਦਾ, ਜੋ ਮਰਜ਼ੀ ਖਾ ਲੈਣਾ। ਹਾਂ, ਅੱਛੀ ਗੱਲ। ਇਹਨੇ ਡਰੋਨ ਕੈਮਰਾ ਛੱਡਿਆ, ਦਾਣਾ ਪਾਉਣ ਲੱਗ ਗਿਆ। ਆ ਭਾਈ ਨਹੀਂ ਆ ਜਿਹੜਾ ਗੌਰਮੈਂਟ ਸਵੀਟ ਤੇ ਗਿਆ, ਕਹਿੰਦਾ ਕੇਕ ਹੈ। ਕਹਿੰਦਾ ਨਹੀਂ, ਕਹਿੰਦਾ ਮੈਨੂੰ ਰੱਖ ਲਓ। ਇਹਨੂੰ ਆਟੋ ਵਾਲੇ ਨੇ ਰੋਕ ਲਿਆ, ਕਹਿੰਦਾ ਹੈਲਮਟ ਕਿੱਥੇ ਆ? ਕਹਿੰਦਾ ਲੈਣ ਤੇ ਚੱਲਾਂ। ਇਹਨੂੰ ਬਾਲਟੇ ਨਾਲ ਫੜ ਲਿਆ, ਕਹਿੰਦਾ ਕਾਪੀ ਕਹਿੰਦਾ ਭਰਾ ਦੇ ਵਿਆਹ ਦੇ ਸਿੱਟ ਦੇ। ਬੜੀ ਬਰੀਕ। ਇਹਨਾਂ ਘਰ ਚੋਰ ਆਏ। ਮੁੰਨੇ ਘਰ ਬਿਲਕੁਲ ਨਵੀਂ ਆ। ਚੋਰ ਆਏ ਕਿ ਇਹਨਾਂ ਦੇ ਰਿਸ਼ਤੇਦਾਰ ਨਿਕਲ ਆਏ। ਮੁੰਨੇ ਨੇ ਸਦਕੇ ਦੇ ਆਂਡੇ ਚੁੱਕ ਲਏ ਤੇ ਇਹਨੂੰ ਕੋਈ ਭਾਈ ਕਹਿੰਦਾ ਨਾ ਖਾਈ ਸਦਕੇ ਦੇ। ਕਹਿੰਦਾ ਆਮਲੇਟ ਬਣਾ ਲਈਏ ਤੇ ਸਦਕੇ ਦੇ ਨਹੀਂ ਰਹਿੰਦੇ। ਭਾਈ ਨੂੰ ਵੀ ਕਿਸੇ ਨੇ ਸਦਕੇ ਦੇ ਆਂਡੇ ਦਿੱਤੇ ਤੇ ਘਰ ਜਾ ਕੇ ਮੁਰਗੀ ਥੱਲੇ ਰੱਖ ਕੇ ਬੱਚੇ ਕਢਾਉਣ ਡੇ।
ਇਹਨੇ ਭਾਈ ਜਨਾਜ਼ੇ ਤੋਂ ਮਾਰ ਖਾ ਲਈ, ਇਹਨੇ ਜਨਾਜ਼ਾ ਚੁੱਕਿਆ ਨੇ ਅੱਗੇ ਨਾਰ ਘਮਾਤਾ। ਇਹਦਾ ਅੱਬਾ ਮਰ ਗਏ ਨੇ, ਸਾਰੀਆਂ ਮਸਜਿਦਾਂ ਫੇਲੀਆਂ ਨੇ, ਮੰਜੇ ਲੱਭਾ ਸਨੋਕਰ ਵਾਲੇ ਫੱਟੇ ਤੇ ਲੈ ਗਏ ਸਾਰੇ। ਕਹਿੰਦੇ ਕਲਮਾ ਸ਼ਹਾਦਤ ਤੇ ਇਕੱਲੇ ਕਹੀ ਜਾਵੇ ਸੈਂਟਰ ਪਾਕਟ ਇਹ ਨਮਾਜ਼ ਪੜ੍ਹਨ ਗਿਆ, ਮੌਲਵੀ ਸਾਹਿਬ ਕਹਿੰਦੇ ਅੱਗੇ ਅੱਗੇ ਹੋਏ, ਕਹਿੰਦਾ ਮੌਲਵੀ ਸਾਹਿਬ ਇੱਥੇ ਛੱਡ ਦਿਓ। ਇਹਦੇ ਭਰਾ ਨੂੰ ਕਰੰਟ ਪਿਆ, ਮੇਨ ਸੋਚ ਨਹੀਂ ਚੁੱਕ ਰਿਹਾ, ਦੂਰੋਂ ਖਲੋ ਕੇ ਯਾਰ ਬਾਬਾ ਫਰੀਦ ਸ਼ਕਰਗੰਜ ਬਾਬਾ ਕੇ ਗਿਆ ਕਹਿੰਦਾ ਕੀ ਪੱਕਾ, ਕਹਿੰਦਾ ਮੁਰਗਾ ਟੱਕਣ ਜਾ ਕੇ ਕਹਿੰਦਾ ਮੇਰੀ ਗੱਲ ਤੇ ਕਰਾਓ। ਕੀ ਬਾਤ ਹੈ, ਕੀ ਬਾਤ। ਬਿਰਿਆਨੀ ਖਾ ਰਹੇ ਤੇ 2 ਪੱਟ ਥੱਲੇ ਲਗੋਤੇ, ਉਹ ਪਲੇਟ ਅੱਗੇ ਨੂੰ ਤੁਰ ਪਏ। ਕੁਝ ਰੱਬ ਕੋਲੋਂ ਡਰ, ਤੇਰਾ ਮੇਰਾ ਪਿਆਰ ਤਾਂ ਹੀ ਡੋਲਾ, ਚਲੋ ਅੱਜ ਨਾ ਸਹੀ ਤੂੰ ਯਾਦ ਕਰ, ਤੇਰਾ ਮੇਰਾ ਪਿਆਰ ਤਾਂ ਹੀ ਡੋਲਾ। ਸਾਡੀ ਖੁਸ਼ਕਿਸਮਤੀ ਕਿ ਮੋਨਾ ਸਾਹਿਬ ਸਾਨੂੰ ਮਿਲ ਗਏ ਔਰ ਬੜਾ ਮਜ਼ਾ ਆਇਆ। ਨਾਜ਼ਮਾਬਾਦ ਵਿੱਚ ਬੜੀ ਜੋਲੀ ਪਬਲਿਕ ਹੈ ਔਰ ਤੁਸੀਂ ਦੇਖ ਰਹੇ ਸੀ ਪੰਜਾਬ ਟੂਡੇ ਬਿੱਲੂ ਘੁੰਮਣ ਰੱਬ ਰਾਖਾ।